ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਆਪਣੇ ਸੋਸ਼ਲ ਮੀਡੀਆ ਦਾ ਜੋ ਉਹਨਾਂ ਦਾ ਟਰੂਥ ਸੋਸ਼ਲ ਅਕਾਊਂਟ ਹੈਗਾ ਉਹਦੇ ਤੇ ਉਹਨਾਂ ਨੇ ਦੱਸਿਆ ਆ ਵੀ ਵਾਸ਼ਿੰਗਟਨ ਮੈਨੂੰ ਜੋ ਜਨਵਰੀ 6 ਦੇ ਰਾਇਟਸ ਹੋਏ ਸੀ ਉਹਦੇ ਸੰਬੰਧ ਦੇ ਵਿੱਚ ਵੀ ਇਨਵੈਸਟੀਗੇਟ ਕਰ ਰਿਹਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਜੈਕ ਸਮਿਥ ਜੋ ਪ੍ਰੋਸੀਕਿਊਟਰ ਹੈਗਾ ਜੋ ਬਾਈਡਨ ਉਹਨਾਂ ਦੇ ਡਿਪਾਰਟਮੈਂਟ ਆਫ ਜਸਟਿਸ ਦਾ, ਉਹਨਾਂ ਨੇ ਇੱਕ ਵਾਰੀ ਫੇਰ ਸੰਡੇ ਨੂੰ ਉਹਨਾਂ ਨੂੰ ਇੱਕ ਚਿੱਠੀ ਭੇਜੀ ਆ ਤੇ ਉਹਦੇ ਵਿੱਚ ਮੈਨੂੰ ਟਾਰਗੇਟ ਬਣਾਇਆ ਗਿਆ ਆ ਜਨਵਰੀ 6 ਦੀ ਜੋ ਗ੍ਰੈਂਡ ਜੂਰੀ ਦੀ ਇਨਵੈਸਟੀਗੇਸ਼ਨ ਆ, ਤੇ ਸਿਰਫ 4 ਦਿਨ ਹੀ ਮੈਨੂੰ ਜਿਹੜੇ ਆ ਸ਼ਾਰਟ ਦਿੱਤੇ ਗਏ ਆ ਉਹਦੇ ਉੱਤੇ ਰਿਪੋਰਟ ਕਰਨ ਦੇ ਲਈ। ਤੇ ਉਹਦਾ ਮਤਲਬ ਇਹੀ ਆ ਵੀ ਮੈਨੂੰ ਅਰੈਸਟ ਕੀਤਾ ਜਾਊਗਾ ਤੇ ਇੰਡਾਈਟ ਕੀਤਾ ਜਾਊਗਾ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਬਹੁਤ ਲੰਮੇ ਸਮੇਂ ਤੋਂ ਜੋ ਬਾਈਡਨ ਆ ਉਹ ਮੈਨੂੰ ਨੰਬਰ 1 ਪੋਲੀਟੀਕਲ ਓਪੋਨੈਂਟ ਸਮਝਦੇ ਆ ਤੇ ਪੂਰਾ ਆਪਣਾ ਜੋ ਉਹ ਐਡਮਿਨਿਸਟ੍ਰੇਸ਼ਨ ਆ ਉਹ ਪੂਰਾ ਜ਼ੋਰ ਲਾ ਰਹੇ ਆ ਵੀ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਅੰਦਰ ਕੀਤਾ ਜਾਵੇ ਤਾਂ ਕਿ ਜੋ ਮੈਂ ਆਉਣ ਵਾਲੀਆਂ ਇਲੈਕਸ਼ਨਾਂ ਆ ਉਹਦੇ ਵਿੱਚ ਹਿੱਸਾ ਨਾ ਬਣ ਸਕਾਂ। ਸਰੋਤਿਆਂ ਨੂੰ ਦੱਸਦੇ ਜਾਈਏ ਅੱਜ ਦੀ ਡੇਟ ਦੇ ਵਿੱਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਨ੍ਹਾਂ ਨੇ ਆਪਣੀ ਕੈਂਡੀਡੇਸੀ ਡਿਕਲੇਅਰ ਕੀਤੀ ਹੋਈ ਹੈ ਰਿਪਬਲਿਕਨ ਪਾਰਟੀ ਵੱਲੋਂ, ਹਾਲਾਂਕਿ ਰਿਪਬਲਿਕਨ ਪਾਰਟੀ 'ਚ 7-8 ਲੋਕਾਂ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਜਿਹਦੇ ਵਿੱਚ ਫਲੋਰੀਡਾ ਦੇ ਗਵਰਨਰ ਵੀ ਹੈਗੇ ਆ ਤੇ ਨਿੱਕੀ ਹੈਲੀ ਵੀ ਆ, ਹੋਰ ਵੀ ਬਹੁਤ ਸਾਰੇ ਆ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਰੇਟਿੰਗ ਰਿਪਬਲਿਕਨ ਪਾਰਟੀ 'ਚ 70% ਤੋਂ ਵੀ ਉੱਪਰ ਹੈਗੀ ਆ। ਸੋ ਇਹ ਅੱਜ ਦੀ ਡੇਟ 'ਚ ਲਗਭਗ ਇਹੀ ਲੱਗਦਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੋਣਗੇ ਅਨਲੈਸ ਕਿ ਕੋਈ ਹੋਰ ਜਿਸ ਤਰ੍ਹਾਂ ਦੀ ਆ ਇਨਵੈਸਟੀਗੇਸ਼ਨ ਚੱਲਦੀ ਆ ਜਾਂ ਸਿਚੁਏਸ਼ਨ ਚੱਲਦੀ ਆ ਉਹ ਹੋਵੇ। ਟਰੰਪ ਨੇ ਕਿਹਾ ਵੀ ਉਹਦੇ ਜੋ ਵਕੀਲ ਆ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਬਹੁਤ ਹੀ ਮਾੜੀ ਖਬਰ ਹੈਗੀ ਆ ਉਸ ਦੀ ਪਰਿਵਾਰ ਨੂੰ ਜੋ ਟਾਰਗੇਟ ਕੀਤਾ ਜਾ ਰਿਹਾ ਬਾਰ-ਬਾਰ ਵੀ ਕਿਤੇ ਨਾ ਕਿਤੇ ਜੋ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਫਸਾਇਆ ਜਾ ਸਕੇ। ਉਹਨਾਂ ਨੇ ਲੰਮੀ ਸਾਰੀ ਇੱਕ ਲੈਟਰ ਲਿਖੀ ਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਇਦਾਂ ਦਾ ਵਾਪਰਿਆ ਵੀ ਕਿਸੇ ਸਾਬਕਾ ਰਾਸ਼ਟਰਪਤੀ ਨਾਲ ਜਾਂ ਇੱਕ ਪੋਲੀਟੀਕਲ ਓਪੋਨੈਂਟ ਦੇ ਨਾਲ ਇੰਨਾ ਜ਼ਿਆਦਾ ਜਿਹੜਾ ਆ ਵਰਤਾਵ ਕੀਤਾ ਜਾਵੇ ਵੀ ਹਰ ਇੱਕ ਕੋਸ਼ਿਸ਼ ਕੀਤੀ ਜਾਵੇ ਵੀ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਅੰਦਰ ਕੀਤਾ ਜਾਵੇ। ਆਫਿਸ ਆਫ ਸਪੈਸ਼ਲ ਕਾਉਂਸਲ ਜੋ ਹੈਗਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਦਾ, ਉਹਨਾਂ ਨੇ ਕਿਸੇ ਤਰ੍ਹਾਂ ਦਾ ਇਹਦੇ ਉੱਤੇ ਕਮੈਂਟ ਨਹੀਂ ਕੀਤਾ ਹੈਗਾ। ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਹੈ ਵੀ ਇੱਕ ਟਾਰਗੇਟ ਜਿਸ ਤਰ੍ਹਾਂ ਇਹ ਪਰਸਨ ਜੋ ਹੈਗਾ ਆ ਉਸ ਨੂੰ ਕਰ ਰਹੇ ਹੈਗੇ ਆ, ਐਵੀਡੈਂਸ ਲਿੰਕ ਕਰ ਰਹੇ ਆ ਜੋ ਜਨਵਰੀ 6 ਦੇ ਰਾਇਟਸ ਹੋਏ ਸੀ ਉਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ। ਹਾਊਸ ਸਪੀਕਰ ਕੈਵਨ ਮਕਾਰਥੀ ਜੋ ਰਿਪਬਲਿਕਨ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ, ਉਹਨਾਂ ਨੇ ਵੀ ਇਸ ਨਿਊਜ਼ ਨੂੰ ਇੱਕ ਤਰ੍ਹਾਂ ਨਾਲ ਬਲਾਸਟੇ ਕੀਤਾ। ਉਹ ਕਹਿੰਦੇ ਵੀ ਇਹ ਟਾਰਗੇਟ ਕਰ ਰਹੇ ਆ, ਵੈਪਨਾਈਜ਼ ਕਰ ਰਹੇ ਆ ਗਵਰਨਮੈਂਟ। ਇਸੇ ਤਰ੍ਹਾਂ ਰਿਪਰੈਜ਼ੈਂਟੇਟਿਵ ਮਾਰੀ ਟੇਲਰ ਗ੍ਰੀਨ ਜੋ ਰਿਪਬਲਿਕਨ ਜਾਰਜੀਆ ਤੋਂ ਆ, ਉਸ ਨੇ ਵੀ ਕਿਹਾ ਵੀ ਐਬਸੋਲੂਟਲੀ ਇਹ ਬੁਲਿਸ਼ ਇੱਕ ਤਰ੍ਹਾਂ ਦੇ ਨਾਲ ਹੈਗਾ ਆ। ਵਾਈਟ ਹਾਊਸ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਕਮੈਂਟ ਨਹੀਂ ਕੀਤਾ ਹੈਗਾ। ਸਮਿਥ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ ਸੀ ਸਪੈਸ਼ਲ ਕਾਉਂਸਲ ਬਾਈ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨਵੰਬਰ ਦੇ ਵਿੱਚ, ਉਹ ਇਸ ਦੀ ਜੋ ਇਨਵੈਸਟੀਗੇਸ਼ਨ ਕਰ ਰਹੇ ਆ। ਪਿਛਲੇ ਮਹੀਨੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ 37 ਕਾਊਂਟਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਲਾਸੀਫਾਈਡ ਇਨਫੋਰਮੇਸ਼ਨ ਨੂੰ ਲੈ ਕੇ ਚਾਰਜ ਕੀਤਾ ਸੀ ਤੇ ਇਸ ਜੋ ਨਵਾਂ ਕਰ ਰਹੇ ਹੈਗੇ ਇਸ ਚਾਰਜਸ ਦੇ ਵਿੱਚ ਪਲੱਸ ਪੁਰਾਣੇ ਚ ਫਾਲਸ ਸਟੇਟਮੈਂਟ, ਕਨਸਪੀਰੇਸੀ ਟੂ ਅਬਸਟਰਕਟ ਜਸਟਿਸ, ਇਸ ਤਰ੍ਹਾਂ ਦੇ ਜੋ ਚਾਰਜਸ ਆ ਉਹਨਾਂ ਦੇ ਉੱਤੇ ਲਾਏ ਹੈਗੇ ਆ। ਕੋਰਟ ਰੈਕਰਡ ਸ਼ੋ ਕਰਦੇ ਆ ਵੀ ਟਰੰਪ ਹੁਣਾਂ ਨੂੰ ਇੱਕ ਟਾਰਗੇਟ ਲੈਟਰ ਸੈਂਡ ਕੀਤਾ ਗਿਆ ਸੀ ਮਈ 19 ਨੂੰ, 3 ਵੀਕ ਪਹਿਲਾਂ ਉਹਨਾਂ ਦੇ ਇੰਡਾਈਟ ਹੋਣ ਤੋਂ। ਉਹਨਾਂ ਦੇ ਕੋਡਿਪੈਂਡੈਂਟ ਜੋ ਵਾਲਟ ਨੋਟਾ ਆ ਉਹਨਾਂ ਨੂੰ ਟਾਰਗੇਟ ਲੈਟਰ ਮਈ 24 ਨੂੰ ਭੇਜਿਆ ਸੀ। ਜੋ ਸਮਿਥ ਦੇ ਲਾਇਰ ਆ ਟਰੰਪ ਦੇ ਤੇ ਨੋਟਾ ਦੇ, ਉਹਨਾਂ ਨੇ ਨੋਟ ਗਿਲਟੀ ਪਲੀਡ ਕੀਤਾ ਹੈਗਾ ਆ। ਸੋ ਇਹ ਦੇਖਦੇ ਆ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਕੀ ਬਣਦਾ ਆ। ਟਰੰਪ ਉਹਨਾਂ ਨੂੰ ਸੈਪਰੇਟਲੀ ਚਾਰਜ ਕੀਤਾ ਗਿਆ ਸੀ ਅਪ੍ਰੈਲ ਮਹੀਨੇ ਦੇ ਵਿੱਚ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਂਗ ਵੱਲੋਂ 34 ਫੈਲਨੀ ਕਾਊਂਟਸ ਦੇ ਉੱਤੇ ਫਾਲਸੀਫਾਈਂਗ ਬਿਜ਼ਨਸ ਰੈਕਰਡਸ ਦੇ ਸੰਬੰਧ ਦੇ ਵਿੱਚ। ਜੀ